ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 9 ਨਵੰਬਰ 2023 26 ਕੱਤਕ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV84 ਦੀ ਜਿਹੜੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਗੁਲਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ TV84 ਬਹੁਤ ਹੀ ਵਧੀਆ ਕੰਮ ਕਰ ਰਿਹਾ, ਔਰ ਸ਼ਲਾਘਾ ਵੀ ਕੀਤੀ ਹੈ ਕੰਮ ਦੀ, ਔਰ ਅਪੀਲ ਵੀ ਕੀਤੀ ਹੈ, ਬੇਨਤੀ ਵੀ ਕੀਤੀ ਹੈ ਕਿ ਤੁਸੀਂ ਵੱਧ ਤੋਂ ਵੱਧ TV84 ਦੀ ਮਦਦ ਕਰੋ। ਸੋ ਅੱਜ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਲਵਿੰਦਰ ਸਿੰਘ ਭਿੰਦਾ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਜਿਸ ਤਰ੍ਹਾਂ ਕਿ ਆਪਾਂ ਗਾਇਬ ਸੀ ਤੁਹਾਨੂੰ ਦੱਸ ਕੇ ਗਏ ਸੀ ਕਿ ਯੂਨੀਵਰਸਿਟੀ ਆਪਾਂ ਜਾ ਰਹੇ ਹਾਂ ਨਗਰ ਕੀਰਤਨ ਦੇ ਹਵਾਲੇ ਨਾਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ 44ਵਾਂ ਗੁਰਗੱਦੀ ਦਿਵਸ ਸੀ, ਉਸ ਦੇ ਹਵਾਲੇ ਨਾਲ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਔਰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜਾ ਇਹ ਨਗਰ ਕੀਰਤਨ ਸਜਾਇਆ ਸੀ। 44ਵਾਂ ਨਗਰ ਕੀਰਤਨ ਸੀ, ਜਿਸ ਤਰ੍ਹਾਂ ਕਿ ਲਾਈਵ ਤਿੰਨੋਂ ਦਿਨ TV84 ਦੀ ਟੀਮ ਨੇ ਤੁਹਾਨੂੰ ਦਿਖਾਇਆ। ਆਸ ਕਰਦੇ ਹਾਂ ਤੁਹਾਨੂੰ ਇਹ ਸਾਰਾ ਨਜ਼ਾਰੇ ਜਿਹੜੇ ਸੀ ਨਗਰ ਕੀਰਤਨ ਦੇ ਜਾਂ ਨਿਸ਼ਾਨ ਸਾਹਿਬ ਜੀ ਦੀ ਜਿਹੜੀ ਸੇਵਾ ਸੀ ਉਸ ਦਾ, ਸੋ ਆਤਿਸ਼ਬਾਜ਼ੀ ਦੇ ਹਵਾਲੇ ਨਾਲ ਜਿਹੜੇ ਤੁਹਾਨੂੰ ਆਪਾਂ ਝਲਕੀਆਂ ਦਿਖਾਈਆਂ ਸੀ, ਆਸ ਕਰਦੇ ਹਾਂ ਪਸੰਦ ਆਇਆ ਹੋਵੇਗਾ। ਸੋ ਉਸ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸਾਰਿਆਂ ਨੂੰ ਆਪਾਂ ਜੀਆਂ ਦੁਬਾਰਾ ਫਿਰ ਕਹਿੰਦੇ ਹਾਂ ਕਿਉਂਕਿ ਆਪਾਂ ਕਾਫੀ ਦਿਨਾਂ ਬਾਅਦ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਲਵਿੰਦਰ ਸਿੰਘ ਭਿੰਦਾ, ਜਿਹੜੇ ਬਹੁਤ ਲੰਮੇ ਸਮੇਂ ਤੋਂ ਪੰਥਕ ਸੇਵਾ ਦੇ ਪਿੜ 'ਚ ਨੇ, ਬਿਲਕੁਲ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ, ਹਮਾਇਤੀ ਨੇ, ਸਟਾਕਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀ ਰਹੇ। ਹੁਣ ਵੀ ਜਿਹੜੀ ਟੀਮ ਉੱਥੇ ਵੀਰ ਰਵਿੰਦਰ ਸਿੰਘ ਰਿੰਪੀ ਔਰ ਬਾਕੀ ਸਾਰਿਆਂ ਦੀ ਹੈ, ਉਸ ਦੇ ਨਾਲ ਪੂਰਾ ਸਹਿਯੋਗ ਕਰਦੇ ਨੇ। ਖਾਲਿਸਤਾਨ ਦੀਆਂ ਮੂਰਲੀਆਂ ਸਫਾਂ 'ਚ ਹੋ ਕੇ ਜਿਹੜਾ ਉਹ ਹਰ ਕਿਸਮ ਦਾ ਜਿਹੜਾ ਉਹ ਉਹਨਾਂ ਦਾ ਯੋਗਦਾਨ ਹੈ ਜੀ। ਆਰਥਿਕ ਤੌਰ ਤੇ ਵੀ ਕਾਫੀ ਉਹ ਕਾਮਯਾਬ ਟਰਾਂਸਪੋਰਟਰ ਨੇ ਔਰ TV84 ਲਈ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਪੂਰੀ ਹਮਾਇਤ ਸਾਨੂੰ ਹਾਸਲ ਹੈ। ਹੁਣ ਵੀ ਸਾਡੀ ਇਹ ਵਿਜ਼ਿਟ ਜਿਹੜੀ ਕਿ ਜ਼ਾਹਰ ਹੈ ਜਦੋਂ ਸਾਡੀ ਸਾਰੀ ਟੀਮ ਟਰੈਵਲ ਕਰਦੀ ਹੈ ਔਰ ਉੱਥੇ ਵੀ ਹੁੰਦੇ ਆ ਸਾਰੇ ਐਕਸਪੈਂਸਿਸ, ਇੱਕ ਵੱਡਾ ਪ੍ਰੋਜੈਕਟ ਹੁੰਦਾ ਹੈ। ਸੋ ਸਾਡੇ ਵੀਰ ਗੁਲਵਿੰਦਰ ਸਿੰਘ ਭਿੰਦਾ ਵਰਗੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਖਰਚੇ ਨੂੰ ਪੂਰਾ ਕਰ ਪਾਉਂਦੇ। ਸੋ ਅਸੀਂ ਵੀਰ ਭਿੰਦਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਦੋ ਮਾਫੀਆਂ ਚਾਹੁੰਦੇ ਹਾਂ। ਪਹਿਲਾ ਤਾਂ ਜ਼ਾਹਰ ਹੈ ਅਸੀਂ ਜਿਸ ਦਿਨ ਬੁੱਧਵਾਰ ਲਾਸਟ ਪ੍ਰੋਗਰਾਮ ਕੀਤਾ ਉਹ ਅਸੀਂ ਦੱਸਿਆ ਸੀ ਕਿ ਵੀ ਗੈਰ ਹਾਜ਼ਰ ਅਸੀਂ ਹੋਵਾਂਗੇ। ਬਿਲਕੁਲ। ਹਾਲਾਂਕਿ ਅਸੀਂ ਮੰਡੇ ਵਾਪਸ ਆਉਣ ਦਾ ਸੀ ਔਰ ਮੈਨੂੰ ਸੀ ਕਿ ਵੀ ਅਸੀਂ ਜਿਹੜਾ ਟਿਊਜ਼ਡੇ ਦਾ ਪ੍ਰੋਗਰਾਮ ਕਰ ਸਕਾਂਗੇ, ਪਰ ਉਸ ਪੀਰੀਅਡ 'ਚ ਹੀ ਅਚਾਨਕ ਇੱਕ ਹਾਈ ਪ੍ਰੋਫਾਈਲ ਮੀਟਿੰਗ ਜਿਹੜੀ ਕਿ ਅਮਰੀਕਾ ਦੇ FBI, ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਦੀ ਮੰਗ ਦੇ ਉੱਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ
ਸੀ ਉਸ ਦੇ ਲਈ ਸਾਨੂੰ ਜਿਹੜਾ ਹੈ ਫਿਰ ਆਪਣੀ ਪਲਾਨ ਚੇਂਜ ਕਰਨੀ ਪਈ। ਟਿਕਟ ਖੜੇ ਪੈਰ ਜਿਹਨੂੰ ਕਹਿੰਦੇ ਨੇ ਉਹ DC ਦੀ ਲੈਣੀ ਪਈ। ਪਰਸੋਂ ਮੈਂ DC ਪਹੁੰਚਿਆ। ਕੱਲ੍ਹ ਇਹ ਮੀਟਿੰਗ ਸੀ, ਆਲਮੋਸਟ 2 ਘੰਟੇ ਚੱਲੀ ਮੀਟਿੰਗ, ਜਿਹਦਾ ਅਸੀਂ ਜ਼ਿਕਰ ਕਰਾਂਗੇ। ਔਰ ਕੱਲ੍ਹ ਲੇਟ ਆਵਰਸ ਦੇ ਵਿੱਚ ਹੀ ਮੈਂ ਵਾਪਸ ਆਇਆ। ਇਸ ਲਈ ਇਸ ਵਾਰ ਇਹ ਜਿਹੜੀ ਗੈਰ ਹਾਜ਼ਰੀ ਹੈ ਇਹ ਹੋਰ ਵੀ ਲੰਬੀ ਹੋ ਗਈ। ਦੂਸਰਾ ਪਾਰਟ, ਅੱਜ ਦਾ ਪ੍ਰੋਗਰਾਮ ਵੀ ਸ਼ਾਇਦ ਕੁਛ ਸਾਡੇ ਵੀਰ ਭੈਣਾਂ ਨਾ ਜੁੜ ਸਕੇ ਹੋਣ। ਉਹਨਾਂ ਨੂੰ ਜਿਉਂ-ਜਿਉਂ ਵਕਤ ਲੰਘਦਾ ਗਿਆ ਉਹਨਾਂ ਨੂੰ ਲੱਗਾ ਹੋਏਗਾ ਵੀ ਅੱਜ ਵੀ ਪਹਿਲੇ ਦਿਨ ਵਾਂਗ ਨਹੀਂ ਹੈ। ਇਸ ਡਿਲੇ ਦੀ ਵੀ ਅਸੀਂ ਮਾਫੀ ਚਾਹੁੰਦੇ। ਹਾਲਾਂ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ, ਕਬੀਰ ਸਾਹਿਬ ਦਾ ਇਹ ਫਰਮਾਨ ਹੈ। ਔਰ ਜੋ ਦੇਖਾ ਹੀ ਪ੍ਰਵਾਨ ਸਾਹਮਣੇ ਸੀ, ਅਸੀਂ ਕੈਮਰੇ ਦੀ ਅੱਖ ਰਾਹੀਂ ਦੁਨੀਆ ਭਰ ਦੇ TV 84 ਦੇ ਵਿਊਜ਼ ਤੱਕ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਹੈਕਟਿਕ ਜਰਨੀ ਹੁੰਦੀ ਹੈ। ਜਿਹੜੇ ਅਮਰੀਕਾ ਤੋਂ ਬਾਹਰਲੇ ਮੁਲਕਾਂ 'ਚ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਉਹਨਾਂ ਲਈ ਸ਼ਾਇਦ ਇਹ ਸਮਝਣਾ ਔਖਾ ਹੋਏ ਕਿ ਭਾਈ ਨਿਊਯਾਰਕ ਤੋਂ ਕੈਲੀਫੋਰਨੀਆ ਜਾਣਾ ਉਵੇਂ ਹੀ ਹੈ ਜਿਵੇਂ ਨਿਊਯਾਰਕ ਤੋਂ ਲੰਡਨ ਜਾਣਾ ਹੋਏ। ਆਲਮੋਸਟ ਉਨਾ ਹੀ 6 ਘੰਟੇ ਦੀ ਫਲਾਈਟ ਹੈ। 2 ਘੰਟੇ ਪਹਿਲਾਂ 2 ਘੰਟੇ ਬਾਅਦ ਨਿਕਲਦੇ ਹਾਂ। ਲੇਕਿਨ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ, ਅਸੀਂ ਥਰਸਡੇ ਫਲਾਈ ਕੀਤਾ ਕਿ ਅਸੀਂ ਬੇ ਏਰੀਏ 'ਚ ਬਰੀਫ ਹਾਲਟ ਕਰਨ ਤੋਂ ਬਾਅਦ ਅਗੇਨ 3 ਘੰਟੇ ਦੀ ਡਰਾਈਵਿੰਗ ਜਿਹੜੀ ਹੈ ਯੂਬਾ ਸਿਟੀ ਦੀ, ਤਾਂ ਕਿ ਨੈਕਸਟ ਡੇ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਲਾਈਵ ਦਿਖਾ ਸਕੀਏ। ਔਰ ਫਰਾਈਡੇ ਜਿੱਥੇ ਸਾਡਾ ਟੈਂਟ ਔਰ ਸਭ ਕੁਝ ਲੱਗ ਚੁੱਕਾ ਸੀ, ਲਾਈਵ ਸੈਟਅਪ ਵੀ ਹੋ ਗਿਆ ਸੀ, ਅਸੀਂ ਫਰਾਈਡੇ ਦੁਪਹਿਰ ਵੇਲੇ ਤੋਂ ਹੀ ਜਿਹੜਾ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ। ਕਿਉਂਕਿ ਅੰਦਰ ਤਾਂ ਆਲਮੋਸਟ ਅੰਮ੍ਰਿਤ ਵੇਲੇ ਤੋਂ ਲੈ ਕੇ ਦੀਵਾਨ ਚੱਲਦਾ ਹੀ ਹੁੰਦਾ ਹੈ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਵਾਰ ਬਹੁਤ ਵੱਡੇ ਵੱਡੇ ਨਾਮੀ ਗ੍ਰਾਮੀ ਰਾਗੀ ਜਥੇ, ਕਥਾਵਾਚਕ ਔਰ ਉਹ ਜਿਹੜੇ ਖਾਲਿਸਤਾਨ ਜਾਂ ਪੰਥ ਦੀ ਗੱਲ ਕਰਦੇ ਨੇ, ਔਰ ਇਹਦਾ ਕਾਰਨ ਵੀ ਸ਼ਾਇਦ ਇਹ ਸੀ ਕਿਉਂਕਿ ਸਟਾਕਟਨ ਗੁਰਦੁਆਰਾ ਸਾਹਿਬ ਜਿਹੜਾ ਹੱਬ ਹੈ ਪੰਥਕ ਐਕਟੀਵਿਟੀ ਦਾ, ਉਹਨਾਂ ਨੇ ਇਸ ਵਾਰ ਕੋਆਰਡੀਨੇਟ ਕੀਤਾ ਸੀ ਕਿ ਜਿਹੜੇ ਉਹਨਾਂ ਦੇ ਜਥੇ ਕਥਾਵਾਚਕ ਜਿਵੇਂ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਤੋਂ। ਸੋ ਆਲਰੇਡੀ ਜਿੱਥੇ ਯੂਬਾ ਸਿਟੀ ਸਤੰਬਰ ਮਹੀਨੇ ਤੋਂ ਹੀ, ਜਿਵੇਂ ਅਸੀਂ ਆਪਣੀ ਉੱਥੋਂ ਬਰੀਫਿੰਗ ਦੇ ਵਿੱਚ ਵੀ ਦੱਸਿਆ ਸੀ ਕਿ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਔਰ ਇੱਕ ਜਿਵੇਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਫਲੇਵਰ ਉਹ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਸੇਵਾ ਦੇ ਪੱਖ ਤੋਂ ਵੀ। ਕਿਉਂਕਿ ਇਸ ਲਈ ਨਹੀਂ ਕਿ ਜੋ ਹੋਲਾ ਮਹੱਲਾ ਜਾਂ ਆਨੰਦਪੁਰ ਸਾਹਿਬ ਦੀ ਇਤਿਹਾਸਿਕ ਸਰਜ਼ਮੀਨ ਹੈ ਉਹਦੇ ਨਾਲ ਨਹੀਂ ਹੈ ਕੋਈ ਵੀ ਕੰਪੈਰੀਜ਼ਨ, ਪਰ ਜਿਵੇਂ ਉੱਥੇ ਵੀ ਇਹ ਹੁੰਦਾ ਹੈ ਵੀ ਜਿਹੜੀ ਇਲਾਕੇ ਦੀਆਂ ਸੰਗਤਾਂ, ਕੋਈ ਮਾਲਵੇ ਦੀਆਂ, ਕੋਈ ਪੁਆਂਧ ਦੀਆਂ, ਕੋਈ ਮਾਝੇ ਦੀਆਂ, ਉਹਨਾਂ ਨੇ ਆਨੰਦਪੁਰ ਸਾਹਿਬ ਦੇ ਅੱਡ ਜਿੱਥੋਂ ਸ਼ੁਰੂ ਹੀ ਹੁੰਦਾ ਹੈ ਸ਼ਹਿਰ ਜਾਂ ਉਸ ਤੋਂ ਵੀ ਬਹੁਤ ਪਹਿਲਾਂ ਆਪਣੀ ਥਾਂ ਰਿਜ਼ਰਵ ਕੀਤੀ ਹੁੰਦੀ ਹੈ। ਔਰ ਉਹ ਸਿਰਫ ਉਸ ਹੋਲੇ ਮਹੱਲੇ ਦੇ ਮੌਕੇ ਤੱਕ ਹੀ ਹੁੰਦਾ, ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ। ਜਦੋਂ ਅਗਲੇ ਸਾਲ ਆਉਂਦੇ ਨੇ ਉਸੇ ਹੀ ਥਾਂ ਦੇ ਉੱਤੇ ਉਹਨਾਂ ਨੇ ਆਪਣਾ ਜੋ ਵੀ ਲੰਗਰ ਦਾ ਜਾਂ ਦੋਸਤ ਸੇਵਾ ਦਾ ਉਹਨਾਂ ਦਾ ਪੇੜ ਹੈ ਉਹ ਉਹਨਾਂ ਨੇ ਲਾਣਾ ਹੁੰਦਾ। ਸੋ ਐਗਜ਼ੈਕਟਲੀ ਇਹੀ ਪਾਰਟ ਯੂਬਾ ਸਿਟੀ 'ਚ ਹੁੰਦਾ ਹੈ। ਔਰ ਤੁਸੀਂ ਗੁਰਦੁਆਰਾ ਸਾਹਿਬ ਤੋਂ ਲੰਬਾ ਵਕਤ ਜਿਹੜਾ ਹੈ ਉਹ ਮੀਲ 2 ਮੀਲ ਤੱਕ ਦੇਖ ਸਕਦੇ ਹੋ ਕਿ ਪਾਰਕਿੰਗ ਤੋਂ ਲੈ ਕੇ ਇਹ ਸਾਰੇ ਪ੍ਰਬੰਧ ਹੁੰਦੇ ਨੇ। ਫਿਰ ਜੇ ਮੇਲਾ ਲਫ਼ਜ਼ ਵੀ ਨਾਲ ਜੁੜ ਜਾਏ ਤੇ ਫਿਰ ਸ਼ਾਪਿੰਗ ਨਾ ਹੋਏ ਤੇ ਉਹ ਵੀ 100 ਤੋਂ ਜ਼ਿਆਦਾ ਦੁਕਾਨਾਂ ਸਜਦੀਆਂ ਨੇ, ਜਿਹਦੇ 'ਚ ਈਵਨ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਭਾਈ ਖਾਸ ਤੌਰ ਤੇ ਲਾਹੌਰ ਤੋਂ ਵੀ ਜਿਹੜੇ ਕੱਪੜਾ ਵਾਲੇ ਖਾਸ ਤੌਰ ਤੇ ਨੇ ਉਹ ਆਉਂਦੇ ਨੇ ਆਪਣਾ ਸਟਾਲ। ਹਾਲਾਂਕਿ ਥੋੜੀ ਬਹੁਤ ਫੀ ਉਹਨਾਂ ਨੂੰ ਦੇਣੀ ਪੈਂਦੀ ਹੈ ਸਾਰਿਆਂ ਨੂੰ, ਪੰਜਾਬ ਤੋਂ ਤਾਂ ਆਉਂਦੇ ਹੀ ਨੇ। ਔਰ ਲੋਕਲ, ਕਿਉਂਕਿ ਜਿੱਥੇ 500,000 ਮਿਲੀਅਨ ਤੋਂ ਜ਼ਿਆਦਾ ਲੋਕ ਵਿਜ਼ਿਟ ਕਰਦੇ ਨੇ ਉੱਥੇ ਜ਼ਾਹਰ ਹੈ ਕਿ ਅੱਧ ਗਿਣਤੀ ਤਾਂ ਬੀਬੀਆਂ ਦੇ ਵੀ ਹੋਏਗੀ, ਤਾਂ ਬੀਬੀਆਂ ਹੋਣ ਤਾਂ ਫਿਰ ਸੂਟਾਂ ਦੀਆਂ ਖਰੀਦੋ ਫਰੋਖਤ ਨਾ ਹੋਏ, ਦੂਸਰੇ ਡੈਕੋਰੇਸ਼ਨ ਦੀਆਂ ਨਾ ਹੋਣ। ਸੋ ਉਸ ਦਾ ਉਹਨਾਂ ਦੇ ਲਈ ਇੱਕ ਕਮਰਸ਼ੀਅਲ ਐਂਗਲ ਵੀ ਹੈ, ਪਰ ਉਸ ਸਾਰੇ ਫੈਸਟੀਵਲ ਦੇ ਵਿੱਚ ਇੱਕ ਫੈਸਟਿਵ ਲੁੱਕ ਲਫ਼ਜ਼ ਹੀ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ, ਉਹ ਵੀ ਦਿੰਦੇ ਨੇ। ਔਰ ਇਸ ਦੇ ਨਾਲ ਜਿਹੜਾ ਅਸੀਂ ਰਿਪੀਟਡਲੀ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਕਿਹਾ ਕਿ ਕੋਈ ਸ਼ੋਭਾ ਐਸਾ ਨਹੀਂ ਹੈ। ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਵੈਸੇ ਗੱਲ ਕਰਦੇ ਹਾਂ, ਕਲਮ ਵੀ ਚੱਲ ਰਹੀ ਹੈ ਭਾਈ ਨੰਦ ਲਾਲ ਜੀ ਦੀ, ਭਾਈ ਕਨ੍ਹਈਆ ਜੀ ਦੀ ਪਾਣੀ ਦੀ ਮਸ਼ਕ ਵੀ ਸੱਜਣਾ ਔਰ ਦੁਸ਼ਮਣਾ ਦੋਨਾਂ ਨੂੰ ਦੀ ਖਿਦਮਤ ਕਰ ਰਹੀ, ਔਰ ਭਾਈ ਬਚਿੱਤਰ ਸਿੰਘ ਦੀ ਨਾਗਣੀ ਵੀ ਚੱਲ ਰਹੀ ਹੈ। ਸੋ ਜਿਹੜਾ ਆਲ ਐਨਕੰਪਾਸਿੰਗ ਜਿਹੜਾ ਸਿੱਖੀ ਦਾ ਮਾਡਲ ਹੈ ਉਹ ਤੁਹਾਨੂੰ ਯੂਬਾ ਸਿਟੀ 'ਚ ਵੀ ਨਜ਼ਰ ਆਏਗਾ। ਜੇ ਇੱਕ ਪਾਸੇ ਲੰਗਰਾਂ ਦੀ ਕੋਈ ਗਿਣਤੀ ਨਹੀਂ ਹੈ ਔਰ ਅੱਡ ਪਕਵਾਨ ਨੇ, ਤੇ ਦੂਸਰੇ ਪਾਸੇ ਬੇਸ਼ੱਕ ਮੈਨੂੰ ਇਹ ਲਫ਼ਜ਼ ਤਾਂ ਚੰਗਾ ਨਹੀਂ ਲੱਗਦਾ,
ਜਦੋਂ ਕੋਈ ਕਿਤਾਬਾਂ ਦਾ ਲੰਗਰ ਕਹੇ ਜਾਂ ਕੋਈ ਫਲਾਣਾ ਕਹੇ। ਲੇਕਿਨ ਕਿਉਂਕਿ ਮਕਸਦ ਇਹ ਹੀ ਹੈ ਕਿ ਉਸ ਲੈਵਲ ਦੇ ਉੱਤੇ ਵੀ ਹੋ ਰਿਹਾ ਜੋ ਕੁਝ ਸਾਡੇ ਨਾਲ ਇਹਨਾਂ 4 ਦਹਾਈਆਂ 'ਚ ਹੋਇਆ, ਉਸ ਦੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਨੇ, ਐਗਜ਼ੀਬਿਸ਼ਨਸ ਵੀ ਨੇ। ਔਰ ਫਿਰ ਜਿਵੇਂ ਕੈਨੇਡਾ ਤੋਂ ਸਿੱਖ ਨੇਸ਼ਨ ਦੇ ਥੱਲੇ ਉਹ ਲਗਾਤਾਰਤਾ ਨਾਲ ਇਸ ਵੇਲੇ ਕੈਨੇਡਾ ਦੇ ਉਹ ਸਭ ਤੋਂ ਵੱਡੇ ਡੋਨਰ ਨੇ ਬਲੱਡ ਦੇ, ਉਹਨਾਂ ਨੇ ਵੀ ਆਪਣਾ ਜਿਹੜਾ ਬਲੱਡ ਡੋਨੇਸ਼ਨ ਜਿਹੜਾ ਰੈੱਡ ਕਰਾਸ ਔਰ ਦੂਸਰੀਆਂ ਸੰਸਥਾਵਾਂ ਲਈ ਪੂਰਾ ਪ੍ਰੋਫੈਸ਼ਨਲ ਅੰਦਾਜ਼ ਦੇ ਵਿੱਚ ਹੁੰਦਾ ਹੈ। ਔਰ ਇਸੇ ਤਰ੍ਹਾਂ ਤੁਹਾਨੂੰ 4 ਚਫੇਰੇ ਜਿਹੜੀਆਂ ਵੱਡੀਆਂ ਵੱਡੀਆਂ ਸਟੇਜਾਂ ਵੀ ਪ੍ਰਾਈਵੇਟ ਜਿੱਥੋਂ ਦੀ ਗੁਜ਼ਰਨਾ ਹੈ ਨਗਰ ਕੀਰਤਨ ਉੱਥੇ ਵੀ ਲੱਗੀਆਂ ਹੋਈਆਂ ਨੇ। ਔਰ ਗੁਰਦੁਆਰੇ ਦਾ ਆਲਾ ਦੁਆਲਾ ਸਾਰਾ, ਜਦੋਂ ਅਸੀਂ ਇਹ ਲਫ਼ਜ਼ ਕਹਿੰਦੇ ਹਾਂ ਕਿ ਫਿਜ਼ਾ ਦੇ ਵਿੱਚ ਤੁਸੀਂ ਸਿੱਖੀ ਸ਼ਰਧਾ ਵੀ ਦੇਖਦੇ ਹੋ, ਸਿੱਖੀ ਪਿਆਰ ਵੀ ਦੇਖਦੇ ਹੋ, ਸਿੱਖੀ ਸੇਵਾ ਵੀ ਦੇਖਦੇ ਹੋ, ਸਿੱਖੀ ਕੁਰਬਾਨੀ ਦਾ ਪਾਰਟ ਵੀ ਦੇਖਦੇ ਹੋ। ਔਰ ਉੱਥੇ ਹੀ ਜਾ ਕੇ ਅਹਿਸਾਸ ਹੁੰਦਾ ਹੈ ਕਿ ਬਈ ਜੇ ਅਸੀਂ ਟੈਲੈਂਟ ਦਾ ਲੈਵਲ, ਛੋਟੇ ਛੋਟੇ ਬੱਚੇ ਵੀ, ਔਰ ਜ਼ਾਹਰ ਹੈ ਕਿ ਭਾਈ ਜੇ ਅਸੀਂ ਸਜੇ ਖਾਲਸੇ ਦੀ ਗੱਲ ਕਰਦੇ ਹਾਂ ਤਾਂ ਫਿਰ ਖਾਲਸਾਈ ਬਾਣਿਆਂ 'ਚ ਸਜੇ ਹੋਏ। ਔਰ ਇਹ ਜੇ ਗੱਤਕਾ ਦੀ ਗੱਲ ਕਰੀਏ ਤਾਂ ਇਸ ਵੇਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਡ-ਅੱਡ ਜਿਹੜੇ ਗੱਤਕਾ ਗਰੁੱਪ ਨੇ, ਉਹਨਾਂ ਦੀਆਂ ਟੀਮਾਂ ਨੇ, ਉਹਨਾਂ ਦੇ ਜੌਹਰ ਹੁੰਦੇ ਨੇ। ਔਰ ਉਹ ਇਕੱਲਾ ਨਗਰ ਕੀਰਤਨ ਹੀ, ਉਸ ਤੋਂ ਪਹਿਲਾਂ ਹੀ ਤੁਹਾਨੂੰ ਉਹ ਜਲਵਾ ਦੇਖਣ 'ਚ ਮਿਲਦਾ ਹੈ। ਸੋ ਇਹ ਇਸ ਸਾਰੇ ਦੇ ਨਾਲ ਹੀ ਇਹ ਭਰਪੂਰ ਸੀ ਸਾਰਾ ਸਮਾਗਮ। ਔਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਵੀ ਇਸ ਵਾਰ ਐਕਸਟਰਾ ਐਂਥੂਸੀਆਜ਼ਮ ਵੀ ਸੀ, ਕਿਉਂਕਿ ਜੋ ਭਾਰਤੀ ਸਟੇਟ ਨੇ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਉਸ ਤੋਂ 3 ਦਿਨ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦਾ UK 'ਚ, ਉਸ ਤੋਂ ਪਿਛਲੇ ਮਹੀਨੇ ਮਈ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ 'ਚ ਕਰਕੇ ਇੱਕ ਕਿਲਿੰਗ ਸਪਰੀ ਸ਼ੁਰੂ ਕੀਤੀ ਸੀ। ਇਹਦਾ ਭਾਂਡਾ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ 'ਚ ਭੰਨਿਆ। ਔਰ ਉਸ ਤੋਂ ਬਾਅਦ ਜਿਹੜੇ ਨੇ ਖਾਲਿਸਤਾਨ ਰੈਫਰੈਂਡਮ, ਜਿਹੜੇ 2 ਰੈਫਰੈਂਡਮ ਹੁੰਦੇ ਨੇ, 18 ਸਤੰਬਰ ਨੂੰ ਹੋਇਆ ਔਰ ਫਿਰ 29 ਅਕਤੂਬਰ ਨੂੰ ਹੋਇਆ। ਔਰ 2 ਲੱਖ ਤੋਂ ਜ਼ਿਆਦਾ ਸਿੱਖ ਉਸੇ ਹੀ ਸਰੀ ਸ਼ਹਿਰ 'ਚ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ, ਉਸ ਲਈ ਨਿਕਲਦੇ ਨੇ। ਸੋ ਜਿਵੇਂ ਸਿੱਖੀ ਦੀ ਇਹ ਪ੍ਰੋਗਰਾਮਿੰਗ ਹੈ, ਜਿਹੜੀ ਸਾਡੀ ਟ੍ਰੇਨਿੰਗ ਪ੍ਰੋਗਰਾਮਿੰਗ ਹੈ, ਉਹੀ ਹੈ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ, ਕਿ ਜਿਹੜੇ ਚੈਲੰਜ ਨੇ, ਪਰਸੀਕਿਊਸ਼ਨ ਹੈ, ਵੰਗਾਰ ਹੈ, ਉਹ ਸਾਨੂੰ ਜਿਹੜੀ ਹੈ ਉਹ ਹੋਰ ਵੀ ਤਾਕਤ ਦਿੰਦੀ ਹੈ। ਔਰ ਅਸੀਂ ਹੋਰ ਵੀ ਜਜ਼ਬੇ ਔਰ ਜੋਸ਼ ਦੇ ਨਾਲ ਉਸ ਪਿੜ ਦੇ ਵਿੱਚ ਉਤਰਦੇ ਹਾਂ। ਸੋ ਉਹ ਨਜ਼ਾਰਾ ਜਿੱਥੇ ਦੇਖਣ ਵਾਲਾ ਸੀ, ਨਾ ਸਿਰਫ ਫਾਈਨਲ ਡੇ, ਉਸ ਤੋਂ ਪਹਿਲਾਂ ਹੀ, ਕਿਉਂਕਿ ਇਹ ਗੱਲ ਜਦੋਂ ਸਾਡੇ ਲਾਈਵ ਵੀ ਪ੍ਰੋਗਰਾਮ ਚੱਲ ਰਹੇ ਸੀ, ਫਰਾਈਡੇ ਦਾ ਚੱਲਿਆ, ਸੈਚਰਡੇ ਨਿਸ਼ਾਨ ਸਾਹਿਬ ਦੀ ਸੇਵਾ, ਔਰ ਫਿਰ ਅੰਦਰ ਦੀਵਾਨ ਹਾਲ 'ਚ ਜਿਹੜਾ ਲਗਭਗ 2 ਘੰਟੇ ਦਾ ਸਲੋਟ ਉਹਨਾਂ ਨੇ, ਹਾਲਾਂਕਿ ਕੀਰਤਨ ਕਥਾ ਤਾਂ ਚੱਲਦਾ ਹੀ ਹੈ ਲਗਾਤਾਰ, ਤਾਂ ਨਾ 2 ਘੰਟੇ ਦਾ ਸਲੋਟ ਪੰਥਕ ਬੁਲਾਰਿਆਂ ਦੇ ਲਈ ਸੀ। ਔਰ ਇਹੀ ਨਹੀਂ ਕਿ ਵੀ ਜੈਮ ਪੈਕਡ ਹਾਲ ਔਰ ਪ੍ਰਾਈਮ ਟਾਈਮ ਸੀ, ਲੇਕਿਨ ਜਿਹੜਾ ਜੋਸ਼, ਔਰ ਜਦੋਂ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਸੀ ਅੰਦਰ ਬਾਹਰ, ਇਵੇਂ ਲੱਗਦਾ ਸੀ ਕਿ ਅਸਮਾਨ ਦੇ ਵਿੱਚ ਹੋਰ ਕੋਈ ਲਫ਼ਜ਼ ਹੀ ਨਹੀਂ ਹੈ, ਸਿਰਫ ਤੇ ਸਿਰਫ ਜ਼ਿੰਦਾਬਾਦ ਹੈ, ਖਾਲਿਸਤਾਨ ਜ਼ਿੰਦਾਬਾਦ ਹੈ। ਔਰ ਇਸ ਨੂੰ ਜਦੋਂ ਅਸੀਂ ਈਵਨ, ਕਿਉਂਕਿ ਤੁਸੀਂ ਵੀ ਥਰੂ ਆਊਟ ਉਹ ਸਾਰੇ ਪ੍ਰੋਗਰਾਮਾਂ ਦਾ ਹਿੱਸਾ ਸੀ, ਔਰ ਸਾਡੇ ਬੂਥ ਦੇ ਉੱਤੇ ਆ ਕੇ ਵੀ ਜਿੰਨੀ ਵੱਡੀ ਗਿਣਤੀ 'ਚ ਸਾਡੇ ਪਿਆਰਿਆਂ ਨੇ, TV 84 ਦੇ ਐਡਮਾਇਰਰਸ ਨੇ ਆ ਕੇ ਜਿਹੜਾ ਸਾਨੂੰ ਹੱਲਾਸ਼ੇਰੀ ਦਿੱਤੀ, ਇਹ ਸਾਡੇ ਲਈ ਪੂਰਾ 1 ਸਾਲ ਦਾ ਜਿਹੜੀ ਹੈ ਐਡਰਨਲਿਨ ਬਲੱਡ ਦੇ ਵਿੱਚ ਆ ਗਈ ਹੈ। ਭਾਈ ਹੁਣ ਪਿੱਛੇ ਵੱਲ ਨਹੀਂ ਦੇਖਣਾ ਹੈ, ਅੱਗੇ ਨੂੰ ਹੀ ਵਧਣਾ। ਔਰ ਫਾਈਨਲ ਫਿਰ ਜਿਵੇਂ ਹੁੰਦਾ ਹੈ ਕਿ ਵੀ ਬੇਸ਼ੱਕ ਫਰਵਰ ਉਹ ਤਾਂ ਕਈ ਹਫ਼ਤਿਆਂ ਤੋਂ ਚੱਲ ਰਹੀ ਹੁੰਦੀ ਹੈ, ਲੇਕਿਨ ਜਦੋਂ ਨਗਰ ਕੀਰਤਨ ਸਾਹਮਣੇ ਆਉਂਦਾ ਹੈ, ਔਰ ਕੁਦਰਤ ਦੇ ਆਪਣੇ ਰੰਗ ਨੇ, ਕੋਈ ਇਹ ਤਾਂ ਨਹੀਂ ਹੈ, ਅਸੀਂ ਤਾਂ ਜੇ ਮੀਂਹ ਵੀ ਕੁਦਰਤ ਪਾਏ ਤਾਂ ਗੁਰੂ ਦੇ ਸ਼ੁਕਰਾਨੇ ਵਾਲਾ ਸ਼ਬਦ ਹੀ ਪੜ੍ਹਦੇ ਹਾਂ ਕਿ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਲੇਕਿਨ ਇਸ ਕਿਸਮ ਦੇ ਓਕੇਜ਼ਨਸ ਦੇ ਵੇਲੇ ਇੱਕ ਪਾਰਟ ਜ਼ਰੂਰ ਹੁੰਦਾ ਹੈ ਕਿ ਜੇ ਮੀਂਹ ਹੋਏ ਤਾਂ ਥੋੜ੍ਹਾ ਬਹੁਤ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਉਹ ਬੇਸਵਾਦੀਪਨ ਹੁੰਦਾ ਹੈ। ਔਰ ਬੇਸ਼ੱਕ ਮੌਸਮ ਵਿਭਾਗ 40% ਰੇਨ ਦੱਸ ਰਿਹਾ ਸੀ ਸੈਚਰਡੇ ਦੀ, ਲੇਕਿਨ ਜ਼ਬਰਦਸਤ ਇਵੇਂ ਲੱਗਦਾ ਹੀ ਨਹੀਂ ਸੀ ਕਿ ਅਸੀਂ ਨਵੰਬਰ ਦੇ ਮਹੀਨੇ 'ਚ ਆਏ ਹਾਂ, ਲੱਗਦਾ ਸੀ ਕਿ ਸਪਰਿੰਗ ਦਾ ਹੈ। ਔਰ ਖੂਬਸੂਰਤ ਵੈਦਰ, 4 ਚੁਫੇਰਾ, ਖਿੜੀ ਹੋਈ ਧੁੱਪ, ਔਰ ਖੇਤਾਂ ਦੇ ਵਿੱਚੋਂ ਦੀ ਆ ਰਹੀ ਖੁਸ਼ਬੂ, ਔਰ ਅੱਡ-ਅੱਡ ਪਕਵਾਨਾਂ ਦੀ ਖੁਸ਼ਬੂ, ਉਹਦੇ 'ਚੋਂ ਹੁਣ ਕਿਹੜੇ ਜਿਹੜਾ ਉਹ ਸ਼ੁੱਧ
ਗੰਨੇ ਦੇ ਰਸ ਦੀ ਗੱਲ ਕਰੀਏ ਗੋਲਗੱਪੇ, ਕਿ ਮਸਮੀਆਂ ਦੀ ਕਰੀਏ ਪੀਜ਼ਾ, ਕਿ ਹਾਂ ਉਹ ਛੋਲੇ ਭਟੂਰੇ, ਟ੍ਰੈਡੀਸ਼ਨਲੀ ਇੰਨੀਆਂ ਮੱਕੀ ਦੀ ਹੋਰ ਰੋਟੀ। ਚੀਜ਼ਾਂ ਔਰ ਕਿਤੇ ਸਿਰਫ ਸ਼ਰਦਾਈਆਂ ਹੀ ਨੇ, ਉਹ ਵੀ ਜਿਹੜਾ ਕਿਤੇ ਬਦਾਮਾਂ ਵਾਲਾ ਦੁੱਧ ਹੈ ਨਹੀਂ, ਅਸੀਂ ਉਹ ਬਾਹਰ ਵਾਲਿਆਂ ਨੂੰ ਦੇਖ ਰਹੇ ਹਾਂ ਜਿਹੜੇ ਬਾਕੀ ਤਾਂ ਆਏ ਨੇ ਉਹਨਾਂ ਨੂੰ ਇਸ ਦਾ ਅਹਿਸਾਸ। ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪਿਆਰ, ਹਾਂਜੀ, ਜਿਵੇਂ ਫਲੋਟ ਸਜਾਇਆ ਜਾਂਦਾ ਹੈ, ਵੈਸੇ ਤਾਂ ਜਿੰਨੇ ਫਲੋਟ ਨਾਲ ਹੁੰਦੇ ਨੇ ਉਹਨਾਂ ਦੇ ਉੱਤੇ ਬਹੁਤ ਕੰਮ ਕੀਤਾ ਜਾਂਦਾ, 2-2 3 ਪਹਿਲਾਂ ਦੇ ਵਲੰਟੀਅਰ ਉਸ ਤੇ ਲੱਗੇ ਹੁੰਦੇ ਨੇ, ਪਰ ਜਿਸ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਨੂੰ ਸਜਾਇਆ ਜਾਂਦਾ ਹੈ ਔਰ ਜਿਸ ਸ਼ਰਧਾ ਦੇ ਨਾਲ 4 ਚੁਫੇਰੇ ਜਦੋਂ ਸੰਗਤ ਤੁਰਦੀ ਹੈ, ਔਰ ਇਹ ਨਹੀਂ ਹੈ ਖਰਚਾ ਤਾਂ ਬਹੁਤ ਵੱਡੇ ਪ੍ਰੋਜੈਕਟ ਹੈ ਕਿਉਂਕਿ ਇਸ ਵਾਰ ਆਲਮੋਸਟ 5 ਤੋਂ 6 ਲੱਖ ਡਾਲਰ ਜਿਹੜਾ ਹੈ ਉਹ ਸਿਕਿਉਰਿਟੀ ਦਾ ਹੀ ਬਜਟ ਸੀ, ਕਿਉਂਕਿ ਇੰਡੀਅਨ ਗਵਰਨਮੈਂਟ ਦੀ ਸ਼ੈਤਾਨੀ ਵੀ ਔਰ ਏਜੰਸੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ। ਔਰ ਇਸ ਵਾਰ ਕੱਲੀ ਜਿਹੜੀ ਕਿਉਂਕਿ ਸਟਰ ਕਾਉਂਟੀ ਹੈ ਜਿਹਦੇ 'ਚ ਯੂਬਾ ਸਿਟੀ ਪੈਂਦਾ, ਮੈਰਿਸਵਿਲ ਯੂਬਾ ਸਿਟੀ, ਪਰ ਸਟਾਕਟਨ ਤੋਂ ਲੈ ਕੇ LA ਤੱਕ ਦੀ ਪੁਲਿਸ ਜਿਹੜੀ ਹੈ ਉੱਥੇ ਮੌਜੂਦ ਸੀ ਔਰ ਉੱਤੇ ਡਰੋਨ ਰਾਹੀਂ ਵੀ ਸਰਵੇਲੈਂਸ, ਜਿੱਥੇ ਸਾਡਾ ਬੂਥ ਸੀ ਉਹਦੇ ਨਾਲ 10-12 ਪੁਲਿਸ ਆਫੀਸਰਸ ਇਨ ਯੂਨੀਫਾਰਮ ਔਰ ਉਹਨਾਂ ਦਾ ਰਾਉਂਡ ਵੀ, ਔਰ ਉਹ ਸਾਰੇ ਨੂੰ ਉਹਨਾਂ ਨੇ ਯਕੀਨੀ ਬਣਾਇਆ। ਔਰ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿੱਥੇ ਮਿਲੀਅਨ ਲੋਕ 2 ਹਫ਼ਤੇ 'ਚ ਆਏ ਹੋਣ ਔਰ ਉਸ ਤੇ ਹੈਲਥ ਦੇ ਐਂਗਲ ਤੋਂ ਵੀ, ਦੂਸਰੀਆਂ ਐਮਰਜੈਂਸੀਜ਼ ਵੀ, ਸਭ ਕੁਝ ਸਮੂਥ ਹੁੰਦਾ ਹੈ। ਬਹੁਤ ਵਾਰੀ ਮੈਨੂੰ ਉਹਨਾਂ ਲੋਕਾਂ ਦੇ ਉੱਤੇ ਤਰਸ ਆਉਂਦਾ ਹੈ ਜਿਹੜੇ ਕਹਿੰਦੇ ਨੇ ਕਿ ਜੀ ਸਿੱਖ ਜਿਹੜੇ ਨੇ ਉਹ ਰਾਜ ਲੈ ਸਕਦੇ ਨੇ, ਚਲਾ ਨਹੀਂ ਸਕਦੇ, ਮੁਲਕ ਨਹੀਂ। ਤੁਸੀਂ ਇਹ ਦੇਖੋ ਕਿ, ਔਰ ਇਹ ਗੱਲ ਮੈਂ ਨਹੀਂ, ਉੱਥੋਂ ਆਮ ਲੋਕਾਂ ਦਾ ਵੀ ਇਹੀ ਅਨੰਦਪੁਰ ਸਾਹਿਬ ਵੀ ਤੁਹਾਨੂੰ ਨਜ਼ਰ ਆਏਗਾ ਕਿ ਮਿਲੀਅਨਸ ਹੁੰਦੇ ਨੇ, ਕਿਵੇਂ ਸਾਰਾ ਚੀਜ਼ ਆਰਡਰਲੀ ਹੁੰਦੀ ਹੈ, ਕੋਈ ਸਟੈਂਪੀਡ ਨਹੀਂ ਹੁੰਦਾ ਜੋ ਕਿ ਹਰਿਦੁਆਰ ਗੰਗਾ ਦੇ ਕੰਢੇ ਹੋ ਗਿਆ ਜਾਂ ਤ੍ਰਿਵੇਣੀ 'ਚ ਹੋ ਗਿਆ ਕਿ ਇੱਕ ਦੂਜੇ ਨੂੰ ਥੱਲੇ ਦਰੜ ਦਿੱਤਾ ਹੈ। ਜਿਸ ਡਿਸਪਲਿਨ ਦੇ ਵਿੱਚ ਸਾਰਾ ਕੁਝ ਹੁੰਦਾ, ਕਿੰਨੇ ਲੋਕਾਂ ਦਾ ਆਉਣਾ, ਕਿਸ ਕਿਸਮ ਦੀਆਂ, ਜੇ ਤੁਸੀਂ ਗੱਡੀਆਂ ਤੇ ਦੂਜੇ ਨੇ, ਔਰ ਬਹੁਤ ਘੱਟ ਐਕਸੀਡੈਂਟ ਜਾਂ ਕੋਈ ਸੁਣਨ ਨੂੰ ਆਉਂਦਾ ਔਰ ਹਰ ਚੀਜ਼ ਬੜੀ ਆਰਡਰਲੀ ਉਸ ਅੰਦਾਜ਼ ਦੇ ਵਿੱਚ। ਸੋ ਇਹ ਆਪਣੇ ਆਪ ਦੇ ਵਿੱਚ ਸਿੱਖਾਂ ਦੇ ਅੰਦਰ ਕਿੰਨੀ ਆਰਗੇਨਾਈਜੇਸ਼ਨਲ ਸਕਿੱਲ ਹੈ, ਔਰ ਇਹੀ ਜਦੋਂ ਬਾਹਰਲੇ ਜਾਂਦੇ ਨੇ ਉਹਨਾਂ ਨੂੰ ਇਹ ਹੁੰਦਾ ਜੀ ਦਰਬਾਰ ਸਾਹਿਬ 'ਚ 80,000 ਤੋਂ 1 ਲੱਖ ਬੰਦਾ ਰੋਜ਼ ਖਾਂਦਾ, ਤਾਂ ਜਦੋਂ ਦੇਖਦੇ ਨੇ ਕਿ ਪਤੀਲੇ ਕਿੱਡੇ ਨੇ, ਦੂਜੇ ਨੇ ਉਹ ਬਹੁਤੇ ਨੇ ਜਿਨ੍ਹਾਂ ਨੇ ਕਿਉਂਕਿ ਜੇ ਲਾਰਜੈਸਟ ਈਟਰੀ ਉਹਨੂੰ ਕਹਿੰਦੇ ਨੇ ਕਿ ਜਿੱਥੇ, ਤੇ ਉਹਨਾਂ ਨੇ ਖੁਦ ਹੀ ਸਿੱਖਾਂ ਨੇ ਡਿਜ਼ਾਈਨ ਕੀਤੇ ਹੋਏ ਨੇ ਭਾਈ ਕਿੱਥੋਂ ਬਣਵਾਣੇ ਨੇ ਕੀ ਨੇ। ਇਵੇਂ ਹੀ ਅਸੀਂ ਇੱਥੇ ਦੇਖਦੇ ਹਾਂ ਕਿ ਭਾਈ ਇੰਨੀਆਂ ਚੀਜ਼ਾਂ ਥੋੜ੍ਹੀ ਜਿਹੀ ਥਾਂ ਦੇ ਵਿੱਚ ਕਿੰਨਾ ਕੁਝ ਬਣ ਕੇ ਕਿੰਨਾ ਕੁਝ ਪਰੋਸਿਆ ਜਾ ਰਿਹਾ ਹੁੰਦਾ ਹੈ, ਔਰ ਉਹ ਕਿਵੇਂ ਸਾਰਾ ਹਰ ਚੀਜ਼ ਆਰਡਰਲੀ ਜਿਹੜੀ ਹੈ ਔਰ ਹੁੰਦੀ ਹੈ। ਔਰ ਬਿਲਕੁਲ ਵਕਤ ਦੀ ਪਾਬੰਦੀ, ਜਦੋਂ ਨਗਰ ਕੀਰਤਨ ਫਿਰ ਨਿਕਲਦਾ ਹੈ ਉਹ ਜਿਹੜਾ ਨਜ਼ਾਰਾ ਹੈ ਉਹ ਅਗੇਨ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਖਾਲਿਸਤਾਨ ਜ਼ਿੰਦਾਬਾਦ। ਤਾਂ ਇਸ ਵਾਰ ਕੋਈ ਐਸਾ ਫਲੋਟ ਨਹੀਂ, ਫਲੋਟ ਤਾਂ ਹੁੰਦੇ ਹੀ ਸੀ ਪਹਿਲਾਂ ਵੀ ਝੰਡੇ, ਪਰ ਐਤਕੀ ਹਰ ਬਿਗਨਿੰਗ ਤੋਂ ਐਂਡ ਤੱਕ ਜਿੰਨੇ ਬੂਥ ਨੇ, ਜਿੰਨੇ ਖੈਮੇ ਲੱਗੇ ਹੋਏ ਨੇ, ਜਿੰਨੀਆਂ ਆਊਟਲੈਟਸ ਨੇ, ਉਹਨਾਂ ਸਾਰਿਆਂ ਦੇ ਉੱਤੇ ਐਂ ਹੀ ਲੱਗਦਾ ਸੀ ਕਿ ਬਈ ਅਸੀਂ ਇਹ ਫੈਸਟੀਵਲ ਹੀ ਜਿਹੜਾ ਹੈ ਉਹ ਖਾਲਿਸਤਾਨ ਮੁਲਕ 'ਚ ਮਨਾ ਰਹੇ ਹੋਈਏ। ਇਸ ਕਿਸਮ ਦਾ ਪ੍ਰਭਾਵ ਜਿਹੜਾ ਹੈ ਉਹ ਲੋਕਾਂ ਨੇ ਵੀ ਮਹਿਸੂਸ ਕੀਤਾ। ਔਰ ਅੱਗੇ ਤਾਂ ਕਈਆਂ ਨੂੰ ਕੈਮਰਾ ਕਿਸੇ ਦੇ ਸਾਹਮਣੇ ਕਰਕੇ ਬੁਲਾਉਣਾ ਪੈਂਦਾ, ਤੁਹਾਨੂੰ ਇਸ ਦਫਾ ਤਾਂ ਮੈਨੂੰ ਬਿਜ਼ੀ ਰੱਖਿਆ ਉਹਨਾਂ ਨੇ, ਅਸੀਂ ਇਸ ਵਾਰ ਤਾਂ ਰੋਕਣ ਵਾਲੀ ਗੱਲ ਹੁੰਦੀ ਸੀ ਕਿ ਜੀ ਦੂਜੇ ਵੀ ਲਾਈਨ ਲੱਗੀ ਹੋਈ ਹੈ ਜਾਂ ਦੂਜੇ। ਸੋ ਮਤਲਬ ਜਿਹੜਾ ਮੇਰੇ ਲਈ ਤਾਂ ਇਹ ਇਸ ਲਈ ਅਹਿਮੀਅਤ ਵਾਲੀ ਇਹ ਸਾਰਾ ਪਾਰਟ ਹੁੰਦਾ ਹੈ ਕਿਉਂਕਿ 44ਵਾਂ ਗੁਰਗੱਦੀ ਦਿਵਸ ਸੀ, ਆਲਮੋਸਟ ਸਿੰਸ 1988 ਪਹਿਲੀ ਵਾਰ ਮੈਂ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ। ਸੋ ਇਹ ਇੰਨੇ ਸਾਲਾਂ ਤੋਂ ਮੈਂ ਹਰ ਸਾਲ ਔਰ ਹਰ ਵਾਰ ਜਿੱਥੇ ਪ੍ਰਬੰਧ ਵੀ ਸੁਚੱਜਾ ਹੁੰਦਾ ਹੈ, ਗਿਣਤੀ ਵੀ ਵਧੀ ਹੈ, ਪਰ ਜੋ ਪ੍ਰਭਾਵ ਇਸ ਵਾਰ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਔਰ ਉਹ ਸਾਰੇ ਦਾ ਸੀ, ਉਹ ਪਿਛਲੇ ਸਾਲਾਂ ਨੂੰ ਵੀ ਬੀਟ ਕਰਦਾ ਸੀ। ਔਰ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ 6 ਫਾਰ ਜਸਟਿਸ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ 28 ਜਨਵਰੀ ਨੂੰ ਜਿਹੜੀਆਂ ਨੇ ਰੈਫਰੈਂਡਮ ਦੀਆਂ ਵੋਟਾਂ ਸੈਨ ਫਰਾਂਸਿਸਕੋ ਦੇ ਵਿੱਚ ਹੋਣਗੀਆਂ। ਇਸ ਨੇ ਵੀ ਇੱਕ ਉਤਸ਼ਾਹ ਪੈਦਾ ਕੀਤਾ ਕਿਉਂਕਿ ਆਲਰੇਡੀ ਕੈਨੇਡਾ ਦੇ ਵਿੱਚ, UK ਔਰ ਯੂਰਪ ਦੇ ਬਾਕੀ ਮੁਲਕਾਂ ਦੇ ਵਿੱਚ ਇਹ ਰੈਫਰੈਂਡਮ ਹੋਇਆ। ਔਰ ਇਹ ਸਾਰੇ ਦੇ ਨਾਲ ਅਸੀਂ ਆਪਣੇ ਸਾਰੇ ਵਿਊਅਰਸ ਦਾ, ਕਿਉਂਕਿ ਜੇ ਮੈਂ ਲਾਈਵ ਕਾਊਂਟ ਕਰਾਂ ਜਿਹੜੇ 3-4 ਦਿਨ ਦੇ ਪ੍ਰੋਗਰਾਮ ਨੇ ਤਾਂ ਲੱਖ ਤੋਂ ਜ਼ਿਆਦਾ ਪਹਿਲੇ ਦਿਨ ਹੀ ਜਿਹੜੇ ਨੇ ਅੱਡ ਫਾਰਮੈਟਸ ਰਾਹੀਂ ਇਸ ਪ੍ਰੋਗਰਾਮ ਨੂੰ ਦੇਖਿਆ ਗਿਆ। ਬਹੁਤ ਸਾਰਿਆਂ ਨੇ ਇੰਟਰਵਿਊ
ਕੀਤੇ, ਬਹੁਤ ਸਾਰਿਆਂ ਦੇ ਕਮੈਂਟ ਨੇ, ਸੁਝਾਅ ਵੀ ਨੇ। ਬਿਲਕੁਲ ਅਸੀਂ ਉਹਨਾਂ ਸਾਰਿਆਂ ਨੂੰ ਇਨਕੋਰਪੋਰੇਟ ਕਰਦੇ ਹਾਂ ਆਪਣੀ ਇੰਪਰੂਵਮੈਂਟ ਦੇ ਲਈ, ਬਿਲਕੁਲ ਔਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਕਿਉਂਕਿ ਇੰਨਾ ਵੱਡਾ ਅਰੇਂਜਮੈਂਟ ਕੋਈ ਸੌਖਾ ਨਹੀਂ ਹੈ। ਥੋੜ੍ਹੀ ਬਹੁਤ ਟਸਲ ਵੀ ਹੁੰਦੀ ਹੈ ਹਰ ਥਾਂ ਤੇ, ਕਮੇਟੀਆਂ 'ਚ ਵੀ ਹੁੰਦੀ ਹੈ, ਭਾਰਤੀ ਏਜੰਸੀਆਂ ਦਾ ਅਦਰਵਾਈਜ਼ ਤਾਂ ਦਾ ਨਹੀਂ ਲੱਗਾ, ਬਟ ਟੂਵਰਡਸ ਦਾ ਐਂਡ ਕਿਸੇ ਇੱਕ ਨੁਕਰੇ ਕੋਈ 2-4 ਨੇ ਡਾਂਗਾਂ ਡੂੰਗਾਂ ਜਿਹੜੀਆਂ ਇੱਕ ਦੂਜੇ ਤੇ ਉਹਨੂੰ ਹੀ ਬੜੀਆਂ ਉਹਦੀਆਂ ਰੀਲਾਂ ਬਣਾ ਕੇ ਕਿ ਜੀ ਬਿਗ ਫਾਈਟ ਦੇਅਰ ਐਂਡ ਆਲ, ਉਹਨਾਂ ਕੁ ਤਾਂ ਪਾਰਟ ਜਿਹੜਾ ਉਹ ਹੁੰਦਾ ਹੀ ਹੈ, ਉਹ ਕੋਈ ਨਾ ਕੋਈ ਸਾਰੇ ਲੋਕਲ ਪਾਸੇ ਲਾਗ ਡਾਟ ਵੀ ਹੁੰਦੀ ਹੈ, ਔਰ ਕਈਆਂ ਦਾ ਨੂੰ ਉਹਨਾਂ ਨੇ ਕੋਈ ਨਾ ਕੋਈ ਖਬਰ ਉਹਦੇ ਚੋਂ ਕੱਢਣੀ ਹੁੰਦੀ ਹੈ। ਅੱਛਾ ਪਰ ਬਾਈ ਐਂਡ ਲਾਰਜ ਜਿਸ ਲੈਵਲ ਦੇ ਉੱਤੇ ਇਹ ਸਾਰਾ ਕਾਮਯਾਬੀ ਦੇ ਨਾਲ ਨਿਬੜਿਆ, ਔਰ ਖਾਲਿਸਤਾਨ ਐਜ਼ ਏ ਮੋਟੀਵੇਸ਼ਨ, ਖਾਲਿਸਤਾਨ ਨਿਸ਼ਾਨੇ ਪ੍ਰਤੀ ਦ੍ਰਿੜਤਾ, ਔਰ ਖਾਲਿਸਤਾਨ ਦੀ ਕਰੀਬ ਮੰਜ਼ਲ ਦੀ ਗੱਲ ਹੋਈ। ਅਸੀਂ ਸਮਝਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ। ਮੈਂ ਵੀ ਆਪਣੇ ਕਲੋਜ਼ਿੰਗ ਕਮੈਂਟਸ ਦੇ ਵਿੱਚ ਕਿਹਾ ਸੀ ਕਿ ਬੇਸ਼ੱਕ ਟਾਈਮ ਐਂਡ ਸਪੇਸ, ਦੇਸ਼ ਔਰ ਕਾਲ, ਇਹ ਰੱਬ ਦੇ ਜ਼ਿੰਮੇ ਹੁੰਦੇ ਨੇ, ਪਰ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਕਿ ਇੱਕ ਪਾਸੇ ਜਿੱਥੇ ਚੈਲੰਜ ਵਧਿਆ ਹੈ, ਭਾਰਤੀ ਸਟੇਟ ਦਾ ਜ਼ਾਲਮਾਨਾ ਅੰਦਾਜ਼ ਸਾਹਮਣੇ ਆਇਆ ਹੈ, ਉੱਥੇ ਸਾਨੂੰ ਇਹ ਲੱਗਦਾ ਹੈ ਵੀ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਹੁਣ ਤੱਕ ਸ਼ਾਇਦ ਫੈਂਸ ਸਿੱਟਰ ਵੀ ਸੀ, ਉਹ ਦੋਨੋਂ ਪਾਸੇ ਦੀ ਸੋਚਦਾ ਸੀ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਬਈ ਭਾਰਤ ਦੇ ਨਾਲ ਰਿਹਾ ਨਹੀਂ ਜਾ ਸਕਦਾ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੋਰ ਕੋਈ ਰਸਤਾ ਬਾਕੀ ਨਹੀਂ ਹੈ। ਔਰ ਜਿਉਂ-ਜਿਉਂ ਮੈਂ ਗੱਲ ਕੀਤੀ ਹੈ, ਸਾਡੇ ਵਿਊਅਰਸ ਨੇ ਪਿਕਚਰਸ ਵੀ ਇੰਜੋਏ ਕੀਤੀਆਂ ਹੋਣਗੀਆਂ। ਵਾਪਸੀ ਤੇ ਅਸੀਂ ਫੇਰ ਵਾਇਆ ਫਰੀਮਾਉਂਟ ਸੀ, ਔਰ ਉਹਦੇ 'ਚ ਪਰਸਨਲ ਮੀਟਿੰਗਸ ਵੀ ਹੋਈਆਂ, ਖਾਸ ਤੌਰ ਤੇ ਵੀਰ ਜਸਵਿੰਦਰ ਸਿੰਘ ਜੰਡੀ ਜਿਹੜੇ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ, ਖੁਸ਼ ਉਹਨਾਂ ਦੇ ਆਈਸਾਈਟ ਪ੍ਰੋਬਲਮ ਚੱਲ ਰਹੀ ਹੈ, ਉਹਨਾਂ ਦੇ ਘਰ ਵੀ ਅਸੀਂ ਗਏ, ਔਰ ਸਾਡੇ ਨਾਲ ਜਿਨ੍ਹਾਂ ਨੇ ਤਾਵਨ ਸਹਿਯੋਗ ਕੀਤਾ, ਜਿੱਥੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਰੀ ਟੀਮ TV 84 ਦੀ ਟੈਕਨੀਕਲ ਟੀਮ, ਔਨ ਦਾ ਗਰਾਊਂਡ ਐਂਕਰ, ਸਾਰਿਆਂ ਦਾ ਸ਼ੁਕਰੀਆ। ਉੱਥੇ ਖਾਸ ਤੌਰ ਤੇ ਭਾਈ ਗੁਰਦੇਵ ਸਿੰਘ ਕਲਾਮਾਜ਼ੂ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਸਪੁੱਤਰ, ਨੌ, ਉਹਨਾਂ ਦੀ ਡਾਟਰ, ਔਰ ਅੱਗੋਂ ਜਿਹੜੇ ਇੱਕ ਹੋਰ ਬੀਬੀ ਜੀ ਜਿਹੜੇ ਡੈਂਟਿਸਟ ਨੇ, ਉਹ ਸਾਰਿਆਂ ਨੇ, ਇਹ ਨਹੀਂ ਕਿ ਵੀ ਉਹ ਉੱਥੇ ਨਾਲ ਰਹੇ, ਉਹ ਜਿਵੇਂ ਬਿਲਕੁਲ ਹੱਥੀਂ ਸੇਵਾ ਜਿਹੜੀ ਹੈ ਔਰ ਲਗਾਤਾਰਤਾ ਦੇ ਨਾਲ ਪ੍ਰੈਜ਼ੈਂਸ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜਿਹੜੇ ਨੇ ਖਾਸ ਤੌਰ ਤੇ ਫਲਾਈ ਕਰਕੇ ਆਏ ਹਰਿਆਣਾ ਤੋਂ, ਉਹ ਸਮੁੱਚਾ ਵਕਤ ਜਿਹੜੇ ਨੇ ਸਾਡੇ ਨਾਲ ਰਹੇ। ਲੋਕਲ ਦੇ ਵਿੱਚ ਵੀਰ ਕੁਲਵੰਤ ਸਿੰਘ ਖਹਿਰਾ, ਰਵਿੰਦਰ ਸਿੰਘ ਰਿੰਪੀ, ਗੁਲਵਿੰਦਰ ਸਿੰਘ ਭਿੰਦਾ, ਗੁਰਚਰਨ ਸਿੰਘ ਰਾਣਾ, ਸਾਰੇ ਹੀ ਜਿਹੜੇ ਨੇ ਸਾਡੇ ਸਾਥੀ ਸਹਿਯੋਗੀ, ਉਹ ਨਾਲ ਰਹੇ। ਔਰ ਬਿਨਾਂ ਵੀਰ ਮਨਵੀਰ ਸਿੰਘ ਤੇ ਬੀਬੀ ਰਿੰਕੂ ਜੀ ਦੀ ਗੱਲ ਕੀਤੇ ਆ, ਜਿਹਨਾਂ ਦੀ ਅਸੀਂ ਮਨਪ੍ਰੀਤ ਸਿੰਘ, ਉਹਨਾਂ ਦੀ ਮਹਿਮਾਨ ਨਵਾਜ਼ੀ, ਅਮਰੂਦ ਜਿਹੜੇ ਉਹਨਾਂ ਨੇ ਆਪਣੇ ਬੂਟੇ ਤੋਂ ਖਵਾਏ, ਔਰ ਜਿਵੇਂ ਉਹਨਾਂ ਨੂੰ ਚਾਅ ਚੜ ਜਾਂਦਾ ਹੈ 3 ਦਿਨ 4 ਦਿਨ। ਔਰ ਇਸੇ ਤਰ੍ਹਾਂ ਸਾਡੇ ਦੂਸਰੇ ਹੋਸਟ ਹੇਵਰਡ ਦੇ ਵਿੱਚ ਵੀ ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਸੋਤਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।